ਸਿੱਖ ਜਨਤਾ ਦੀ, ਸਿੱਖ ਸਿਆਸੀ ਧਿਰਾਂ ਦਾ ਜਾਂ ਸਿੱਖ ਬੁੱਧੀਜੀਵੀਆਂ ਦਾ ਝੱਲਾਪਨ ਕਹਿ ਲਓ, ਬੂਝੜਪੁਣਾ ਕਹਿ ਲਓ, ਉਹਨਾਂ ਦਾ ਭੰਬਲ ਭੂਸਾ ਕਹਿ ਲਓ, ਕੋਈ ਵੀ ਲਫ਼ਜ਼ ਉਹਦੇ ਲਈ ਤੁਸੀਂ ਇਸਤੇਮਾਲ ਕਰ ਸਕਦੇ ਹੋ ਕਿ ਅਸੀਂ ਕੱਲਾ ਕੱਲਾ ਸਮਝਦੇ ਹਾਂ ਚੈਲੰਜ ਨੂੰ, ਵੀ ਲੜਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਇਹ RSS ਦੇ ਕੋਲ 100 ਸਾਲ ਦੀ ਬੈਕਗਰਾਊਂਡ ਟ੍ਰੇਨਿੰਗ ਦੂਜੇ ਹੈ ਤੇ ਸਾਡੀ ਅਕਾਲੀ ਪਾਰਟੀ ਤਾਂ ਉਸ ਤੋਂ ਵੀ ਪਹਿਲਾਂ 1920 ਦੇ ਵਿੱਚ ਪਹਿਲੀ ਪੋਲੀਟੀਕਲ ਪਾਰਟੀ ਜਿਹੜੀ ਇੰਡੀਜਨਸ ਲੋਕਾਂ ਦੀ ਹੈ। ਪੰਜਾਬ ਦੀਆਂ ਧਿਰਾਂ ਨੂੰ ਇਹ ਲੱਗੇ ਕਿ ਵੀ ਦਿੱਲੀ ਦਾ ਇੱਕ ਲਾਲਾ ਆ ਕੇ ਉਹ ਸਾਨੂੰ ਦੱਸੇਗਾ ਕਿ ਰਾਜ ਕਿਵੇਂ ਕਰਨਾ ਹੈ, ਔਰ ਸਾਡਾ ਕੰਪਲੈਕਸ ਦਾ ਇਹ ਹਾਲ ਹੋਏ ਕਿ ਅਸੀਂ ਆਪਣੇ ਗੌਰਵ, ਆਪਣੇ ਮਾਣ ਮਹਾਰਾਜਾ ਰਣਜੀਤ ਸਿੰਘ ਨੂੰ ਪਾਸੇ ਰੱਖ ਕੇ ਕਹੀਏ ਕਿ ਭਾਈ ਇਹ ਹੁਣ ਸਾਨੂੰ ਇਹ ਦੱਸਣਗੇ ਕਿ ਵੀ ਅਸੀਂ ਰਾਜ ਕਿਵੇਂ ਕਰਨਾ। ਕਾਂਸ਼ੀ ਰਾਮ ਨੇ ਜਿਹੜੀ ਗੱਲ ਕਹੀ ਕਿ ਜਦੋਂ ਤੱਕ ਅਸੀਂ ਇਹ ਮੁਫਤ ਦੀਆਂ ਰਿਆਇਤਾਂ ਦੇ ਨਾਲ ਖੜੇ ਹਾਂ, ਸਾਡਾ ਸਵੈਮਾਨ ਖੜਾ ਹੀ ਨਹੀਂ ਹੋ ਸਕਦਾ ਔਰ ਅਸੀਂ ਆਪਣੇ ਲੋਕਾਂ ਨੂੰ ਖੜਾ ਨਹੀਂ ਕਰ ਸਕਦੇ। ਇਹ ਵੀ ਉਹਨਾਂ ਦਾ ਇੰਟੈਂਟ ਹੈ। ਜਦੋਂ ਤੁਸੀਂ ਗੁਲਾਮੀ ਦੇ ਮੁੱਦੇ ਗਾਇਬ ਕਰਦੇ ਹੋ ਕਿ ਭਾਈ ਅਸੀਂ ਗੁਲਾਮ ਹੈ, ਤੁਸੀਂ ਤੁਹਾਡੇ ਜਿਹੜੀ ਨਸਲਕੁਸ਼ੀ ਕੀਤੀ ਹੈ ਉਹਦਾ ਕੋਈ ਮੁੱਦਾ ਨਹੀਂ ਹੈ, ਜੇਲ੍ਹਾਂ 'ਚ ਬੈਠੇ ਤੁਹਾਡੇ ਬੰਦੇ ਨੇ ਉਹਨਾਂ ਦਾ ਕੋਈ ਮੁੱਦਾ ਨਹੀਂ ਹੈ, ਤੁਹਾਡੇ ਇਕਨੋਮਿਕਲ ਰਿਸੋਰਸਿਸ ਲੁੱਟੇ ਜਾ ਰਹੇ ਨੇ, ਬਿਜਲੀ ਹੈ, ਦੂਸਰਾ ਹੈ ਪਾਣੀ ਹੈ, ਤੁਹਾਡਾ ਉਹ ਕੋਈ ਮੁੱਦਾ ਨਹੀਂ ਹੈ। ਸਾਡੇ ਲਈ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਇਹ ਡਿਸਾਈਡ ਹੋਣਾ ਕਿ ਜੀ ਕਿਹਨੂੰ ਮੁਫਤ ਪੈਸੇ ਮਿਲਣੇ ਨੇ 1000 ਰੁਪਈਆ, ਕਿਹਨੂੰ ਬਿਜਲੀ ਮਿਲਣੀ ਹੈ, ਸਕੂਲਾਂ ਦੀ ਕੌਣ ਸਕੂਟਰੀ ਦੇ ਰਿਹਾ, ਮੁੱਦੇ ਤਾਂ ਸਾਰੇ ਗਾਇਬ ਹੋ ਗਏ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜੀ ਇਹ ਸਾਰੀ ਸਿਚੁਏਸ਼ਨ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਅਪਸਰਜ ਦੀ ਜਾਂ ਪੰਜਾਬ 'ਚ ਸਰਕਾਰ ਬਣਾਉਣ ਦੀ ਗੱਲ ਕਰਦੇ ਹਾਂ, ਇਹਨੂੰ ਜਦੋਂ ਅਸੀਂ ਪੰਥਕ ਨਜ਼ਰੀਏ ਤੋਂ ਦੇਖਦੇ ਹਾਂ, ਮਤਲਬ ਐਂਟੀ ਇਨਕੰਬੈਂਸੀ ਦੀ ਗੱਲ ਹੁੰਦੀ ਹੈ। ਸਰਕਾਰਾਂ ਦੇ ਖਿਲਾਫ ਜਿਹੜੀਆਂ ਸੱਤਾਧਾਰੀ ਪਹਿਲਾਂ ਪਾਰਟੀਆਂ ਰਹੀਆਂ ਨੇ, ਐਸਟੈਬਲਿਸ਼ਡ ਪਾਰਟੀਜ਼ ਨੇ, ਉਹਨਾਂ ਦੇ ਖਿਲਾਫ ਲੋਕਾਂ ਦੇ ਰੁਝਾਨ ਦੀ ਗੱਲ ਹੈ। ਹੁਣ ਉੱਥੇ ਆ ਕੇ ਫਿਰ ਥਾਂ ਬਣਦੀ ਹੈ ਵੀ ਜੇ ਇਹ ਨਹੀਂ ਤੇ ਉੱਥੇ ਕੌਣ ਆਵੇ, ਆਉਂਦੀ ਹੈ ਉੱਥੇ ਆਮ ਆਦਮੀ ਪਾਰਟੀ। ਪਰ ਪੰਥਕ ਨਜ਼ਰੀਏ ਤੋਂ ਦੇਖਣਾ ਹੋਵੇ, ਇੱਕ ਵੱਡਾ ਸਵਾਲ ਹੈ ਵੀ ਇੱਥੇ ਪੰਥਕ ਧਿਰਾਂ ਦੀ ਜਾਂ ਪੰਥਕ ਸੋਚ ਵਾਲੇ ਬੰਦਿਆਂ ਦੀ ਜਿਹੜੀ ਹੈ ਦਾਅਵੇਦਾਰੀ ਉਹਨਾਂ ਦੀ ਬਣਦੀ ਹੈ। ਪੰਜਾਬ ਦੇ ਇਸ਼ੂਜ਼ ਹੋਣ, ਪੰਜਾਬ ਦੀਆਂ ਹੱਕੀ ਮੰਗਾਂ ਹੋਣ, ਸਾਰੇ ਇਸ਼ੂਜ਼ ਤੁਸੀਂ ਸ਼ੋਅ ਦੇ ਵਿੱਚ ਪਿਛਲੇ ਸੈਗਮੈਂਟਸ ਦੇ ਵਿੱਚ ਡਿਸਕਸ ਕੀਤੇ ਆ। ਉੱਥੇ ਦਾਅਵੇਦਾਰੀ ਪੰਥਕ ਧਿਰਾਂ ਦੀ ਹੁੰਦੀ ਹੈ, ਪੰਥਕ ਸੋਚ ਦੀ ਹੁੰਦੀ ਹੈ, ਪਰ ਆਉਂਦੀ ਹੈ ਉੱਥੇ ਆਮ ਆਦਮੀ ਪਾਰਟੀ। ਇਹ ਇੱਕ ਬੜਾ ਹੀ ਕੰਪਲੈਕਸ ਜੀ ਸਿਚੁਏਸ਼ਨ ਹੈ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮਤਲਬ ਕਮੀ ਕਿੱਥੇ ਰਹਿ ਰਹੀ ਹੈ ਪੰਥਕ ਸੋਚ ਵਾਲਿਆਂ ਦੇ ਲਈ? ਇਹ ਦੇਖਣ ਵਾਲੀ ਗੱਲ ਹੈ, ਆਪਾਂ ਪੜਚੋਲ ਦੀ ਗੱਲ ਹੈ ਕਿ ਅਸੀਂ ਕੀ ਹੋਰ ਉੱਦਮ ਕਰੀਏ ਜਾਂ ਅਸੀਂ ਕੀ ਅਜਿਹਾ ਕਰੀਏ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਸਾਰਥਕ ਲੀਡਰਸ਼ਿਪ ਜਾਂ ਪੰਜਾਬ ਦੇ ਵਿੱਚ ਉਹਨਾਂ ਇਸ਼ੂਜ਼ ਨੂੰ ਅਸੀਂ ਕਿਵੇਂ ਉਭਾਰ ਕੇ ਲੈ ਕੇ ਆਈਏ। ਚੋਣਾਂ ਦੇ ਵਿੱਚ ਰਹਿੰਦਿਆਂ ਹੋਇਆਂ, ਬਾਹਰ ਰਹਿੰਦਿਆਂ ਹੋਇਆਂ, ਇਹ ਸਾਰੀ ਜਿਹੜੀਆਂ ਆਪਸ਼ਨਸ ਨੇ ਉਹ ਅਵੇਲੇਬਲ ਨੇ ਜਾਂ ਓਪਨ ਨੇ, ਪਰ ਕੀ ਕੀਤਾ ਜਾਵੇ ਤੇ ਕਮੀ ਕਿੱਥੇ ਰਹਿ ਰਹੀ ਹੈ, ਇਹ ਇੱਕ ਵੱਡਾ ਸਵਾਲ ਹੈ। ਦੇਖੋ, ਇੱਕ ਗੱਲ ਸਾਨੂੰ ਬਿਲਕੁਲ ਸਪਸ਼ਟਤਾ ਦੇ ਨਾਲ, ਕਲੈਰਿਟੀ ਦੇ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ। ਸਾਡਾ ਸਭ ਕੁਝ ਪੰਜਾਬ ਦੀ ਡੈਸਟਨੀ ਦੇ ਨਾਲ, ਸਿੱਖ ਕੌਮ ਦੀ ਡੈਸਟਨੀ ਜੁੜੀ ਹੋਈ ਹੈ ਤੇ ਸਾਡਾ ਦੁਸ਼ਮਣ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸ ਦੀ ਲੜਾਈ ਕਿਸ ਦੇ ਖਿਲਾਫ ਹੈ। ਔਰ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਸਟਰਗਲ, ਜਿਸ ਨੂੰ 40 ਦੇ ਕਰੀਬ ਉਹਨਾਂ ਦੇ ਕਾਮਰੇਡੀ ਆਗੂਆਂ ਨੇ ਪੂਰਾ ਟਿੱਲ ਲਾਇਆ ਕਿ ਉਹ ਉਸ ਨੂੰ ਨਿਸ਼ਾਨ ਸਾਹਿਬ ਤੋਂ ਬਾਹਰ, ਸਿੱਖੀ ਸਿੰਬੋਲਿਜ਼ਮ ਤੋਂ ਬਾਹਰ, ਔਰ ਉਹਨੂੰ ਉਹ ਇੱਕ ਬਿਲਕੁਲ ਆਰਥਿਕ ਮੰਗ ਦੇ ਤੌਰ 'ਤੇ ਰੱਖਣ ਔਰ ਆਰਥਿਕ ਝੰਡੇ ਦੇ ਥੱਲੇ ਹੀ ਉਹ ਕੰਮ ਕਰਨ। ਲੇਕਿਨ ਇਹਦੇ ਬਾਵਜੂਦ ਜੇ ਮੋਦੀ ਨਵੰਬਰ ਮਹੀਨੇ ਦੇ ਵਿੱਚ 2021 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਆ ਕੇ ਮੁਆਫੀ ਮੰਗ ਕੇ ਉਹਨਾਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰਦਾ, ਤੇ ਫਿਰ ਘੱਟੋ ਘੱਟ ਦੁਸ਼ਮਣ ਦੀਆਂ ਅੱਖਾਂ ਨਾਲ ਦੇਖੀਏ ਕਿ ਉਹਨੂੰ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਸਟਰਗਲ ਸਿੱਖ ਕੌਮ ਦੀ ਸਟਰਗਲ ਹੈ ਔਰ ਇਸ ਵੇਲੇ ਇਹ ਵਿਜ਼ਡਮ ਹੈ ਕਿ ਸਿੱਖ ਹੁਣ ਪੂਰਾ ਅਰਾਊਜ਼ ਹੋ ਚੁੱਕਾ ਹੈ, ਸਿੱਖਾਂ ਦਾ ਜੋਸ਼ ਦੁਨੀਆ ਭਰ ਦੇ ਵਿੱਚ, ਔਰ ਇਹ ਉਹਨਾਂ ਦੇ ਗੋਲ ਦੇ ਕਰੀਬ ਉਹਨਾਂ ਨੂੰ ਲਿਆ ਰਹੀ ਹੈ ਔਰ ਉਹਨਾਂ ਨੇ ਬੈਕ ਆਫ ਕਰਨਾ ਹੀ ਠੀਕ ਸਮਝਿਆ। ਸੋ ਇਹ ਆਪਣੇ ਆਪ ਦੇ ਵਿੱਚ ਫਿਰ ਤੁਸੀਂ ਉਸ ਦਾ ਦੂਸਰਾ ਜੈਸਚਰ ਦੇਖਦੇ ਹੋ
5 ਜਨਵਰੀ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ, ਉਸ ਦਿਨ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਰੈਕਗਨਾਈਜ਼ ਕਰਨ ਦੀ ਗੱਲ ਕਰਦਾ ਹੈ। ਇਸੇ ਪੀਰੀਅਡ ਦੇ ਵਿੱਚ ਉਹ 14 ਅਗਸਤ ਦੇ ਦਿਨ ਨੂੰ ਜਿਹੜਾ ਹੈ ਉਹ ਹੋਲੋਕਾਸਟ ਨਾਲ ਜੋੜ ਕੇ ਜਾਂ 47 ਦੀ ਉਸ ਆਪਸੀ ਖਾਨਾ ਜੰਗੀ ਨਾਲ ਜੋੜ ਕੇ ਰੈਕਗਨਾਈਜ਼ ਕਰਨ ਦੀ ਗੱਲ ਕਰਦਾ। ਜ਼ਾਹਰ ਹੈ ਉਹ ਵੀ ਸਿੱਖਾਂ ਦੀ ਤਰਫ ਹੀ ਸੇਧਤ ਲਾਈਨ ਸੀ ਉਹਨਾਂ ਨੂੰ ਰੱਖਣ ਦੀ। ਹੁਣ ਜਦੋਂ ਦੁਸ਼ਮਣ ਨੂੰ ਬੜਾ ਕਲੀਅਰ ਹੈ, ਫਿਰ ਸਾਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਭਾਈ ਉਹ ਬੀਜੇਪੀ ਦਾ ਏਜੰਡਾ ਤਾਂ ਚੱਲਿਆ ਨਹੀਂ ਹੈ। ਉਹ ਰੱਥ 2014 'ਚ ਵੀ ਰੁਕਿਆ, 2019 'ਚ ਵੀ ਰੁਕਿਆ। 2014 4 ਪਾਰਲੀਮੈਂਟ ਦੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਦੇਖ ਲਿਆ ਕਿ ਭਾਈ ਇਹਨਾਂ ਦੇ ਲਈ ਸਪੇਸ ਬਣਾਇਆ ਜਾ ਸਕਦਾ ਹੈ, ਔਰ ਉਹਨਾਂ ਨੇ ਸਪੇਸ ਬਣਾਇਆ। 7 ਸਾਲਾਂ ਦੇ ਵੀ 2014 ਤੋਂ ਬਾਅਦ 8 ਸਾਲ ਬਾਅਦ ਅਸੀਂ ਦੇਖਦੇ ਹਾਂ ਕਿ ਐਬਸੋਲੂਟ ਹੀ ਨਹੀਂ 2/3 ਵੀ ਕ੍ਰਾਸ ਕਰਕੇ 3/4 ਤੱਕ ਪਹੁੰਚਣ ਵਾਲੀ ਜਿਹੜੀ ਹੈ ਮੈਜੋਰਿਟੀ ਉਹਨਾਂ ਨੂੰ ਦਿੱਤੀ ਜੀ। ਹੁਣ ਸਿੱਖ ਜਨਤਾ ਦੀ, ਸਿੱਖ ਸਿਆਸੀ ਧਿਰਾਂ ਦਾ ਜਾਂ ਸਿੱਖ ਬੁੱਧੀਜੀਵੀਆਂ ਦਾ ਝੱਲਾਪਨ ਕਹਿ ਲਓ, ਬੂਝੜਪੁਣਾ ਕਹਿ ਲਓ, ਉਹਨਾਂ ਦਾ ਭੰਬਲ ਪੂਸਾ ਕਹਿ ਲਓ, ਕੋਈ ਵੀ ਲਫ਼ਜ਼ ਉਹਦੇ ਲਈ ਤੁਸੀਂ ਇਸਤੇਮਾਲ ਕਰ ਸਕਦੇ ਹੋ ਕਿ ਅਸੀਂ ਕੱਲਾ ਕੱਲਾ ਸਮਝਦੇ ਹਾਂ ਚੈਲੰਜ ਨੂੰ ਵੀ, ਲੜਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਸੋਸ਼ਲ ਮੀਡੀਆ ਇੱਕ ਨਵਾਂ ਪਲੇਟਫਾਰਮ ਬਣਿਆ ਹੋਇਆ, ਉਸ ਜਿਹਨੂੰ ਮਰਜ਼ੀ ਤੁਸੀਂ ਜੋ ਮਰਜ਼ੀ ਕਹਿਣਾ ਕਹਿ ਸਕਦੇ ਹੋ। ਪਰ ਗੰਭੀਰਤਾ ਦੇ ਨਾਲ ਜੇ RSS ਦੇ ਕੋਲ 100 ਸਾਲ ਦੀ ਬੈਕਗਰਾਊਂਡ ਟ੍ਰੇਨਿੰਗ ਦੂਜੇ ਹੈ, ਤੇ ਸਾਡੀ ਅਕਾਲੀ ਪਾਰਟੀ ਤਾਂ ਉਸ ਤੋਂ ਵੀ ਪਹਿਲਾਂ 1920 ਦੇ ਵਿੱਚ ਪਹਿਲੀ ਪੋਲੀਟੀਕਲ ਪਾਰਟੀ ਜਿਹੜੀ ਇੰਡੀਜਨਸ ਲੋਕਾਂ ਦੀ ਹੈ ਜੀ। ਕਾਂਗਰਸ 1885 ਦੇ ਵਿੱਚ ਫਾਊਂਡ ਹੁੰਦੀ ਹੈ, ਇੱਕ ਗੋਰਾ ਫਾਊਂਡ ਕਰਦਾ ਉਹਨੂੰ ਸਾਰੇ ਹਿਊ ਰੋਜ਼। ਲੇਕਿਨ ਉਸ ਸਬ ਕੰਟੀਨੈਂਟ ਦੀ ਸਭ ਤੋਂ ਪੁਰਾਣੀ ਪਾਰਟੀ ਜਿਹਨੇ ਇਮੀਡੀਏਟ ਬਾਅਦ ਸਿਆਸੀ ਚੋਣਾਂ ਵੀ ਲੜੀਆਂ, ਉਹਨਾਂ ਦੇ ਪੰਜਾਬ ਦੇ ਵਿੱਚ ਉਹ ਆਪਣਾ ਉਹਨਾਂ ਦੇ ਨੁਮਾਇੰਦੇ ਵੀ ਰਹੇ। ਔਰ ਬਹੁਤਿਆਂ ਨੂੰ ਲੱਗਦਾ ਹੁੰਦਾ ਜੀ ਮੁਸਲਮਾਨਾਂ ਦੇ ਨਾਲ ਅਸੀਂ ਹੌਸਟਿਲਿਟੀ ਇਹ ਉਹ, ਲੋਕ ਭੁੱਲ ਜਾਂਦੇ ਨੇ ਕਿ 1936-37 ਤੋਂ 1947 ਤੱਕ ਯੂਨੀਅਨਿਸਟ ਪਾਰਟੀ ਦਾ ਸਰ ਸਿਕੰਦਰ ਹਯਾਤ ਖਾਂ ਹੋਏ ਜਾਂ ਖਿਜਰ ਹਯਾਤ ਖਾਂ ਟਿਵਾਣਾ ਹੋਏ, ਉਹਦੀ ਮਿਨਿਸਟਰੀ ਦੇ ਵਿੱਚ ਸਿੱਖ ਨੁਮਾਇੰਦੇ ਅਕਾਲੀ ਦਲ ਦੀ ਕਮਾਂਡ ਥੱਲੇ, ਜਿਨ੍ਹਾਂ 'ਚ ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ ਮਿਨਿਸਟਰ ਵੀ ਰਹੇ ਫੁੱਲ ਫਲੈਜਡ। ਹੁਣ ਤੁਹਾਡੇ ਕੋਲ 100 ਸਾਲ ਦੀ ਜਿਹੜੀ ਹੈ ਉਹ ਸਟੈਂਡਿੰਗ ਹੋਏ, ਜਿਹਦੇ 'ਚ ਕਿ ਤੁਸੀਂ ਪੋਲੀਟੀਕਲੀ ਆਪਣੀ ਆਈਡੈਂਟਿਟੀ, ਅਸੀਂ 47 'ਚ ਵੀ ਚੁੱਕ ਜਾਈਏ ਕਿ ਅਸੀਂ ਕਿਸੇ ਹੋਰ ਦੇ ਅੱਗੇ ਜਿਹੜਾ ਉਹ ਮੱਥਾ ਟੇਕ ਦਈਏ ਵੀ ਇਹ ਡਿਸਾਈਡ ਕਰਨਗੇ। ਅੱਜ ਦਾ ਹਾਲ ਇਹ ਹੋਏ ਵੀ ਪੰਜਾਬ 'ਚ ਪੰਜਾਬ ਦੀਆਂ ਧਿਰਾਂ ਨੂੰ ਇਹ ਲੱਗੇ ਕਿ ਵੀ ਦਿੱਲੀ ਦਾ ਇੱਕ ਲਾਲਾ ਆ ਕੇ ਉਹ ਸਾਨੂੰ ਦੱਸੇਗਾ ਕਿ ਰਾਜ ਕਿਵੇਂ ਕਰਨਾ। ਔਰ ਸਾਡਾ ਕੰਪਲੈਕਸ ਦਾ ਇਹ ਹਾਲ ਹੋਏ ਕਿ ਅਸੀਂ ਆਪਣੇ ਗੌਰਵ, ਆਪਣੇ ਮਾਣ ਮਹਾਰਾਜਾ ਰਣਜੀਤ ਸਿੰਘ ਨੂੰ ਪਾਸੇ ਰੱਖ ਕੇ ਕਹੀਏ ਕਿ ਭਾਈ ਇਹ ਹੁਣ ਸਾਨੂੰ ਇਹ ਦੱਸਣਗੇ ਕਿ ਵੀ ਅਸੀਂ ਰਾਜ ਕਿਵੇਂ ਕਰਨਾ। ਹੁਣ ਇਹਦੇ 'ਚ ਕਿਤੇ ਨਾ ਕਿਤੇ ਉਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਜਿੱਥੇ ਉਹਨਾਂ ਨੇ ਸਾਨੂੰ ਲੁੱਟਿਆ, ਕੁੱਟਿਆ, ਚੁੰਡਿਆ, ਉੱਥੇ ਉਹਨਾਂ ਨੇ ਸਾਨੂੰ ਅਹਿਸਾਸੇ ਕਮਤਰੀ ਵੀ ਦੇ ਦਿੱਤਾ ਇੱਕ ਵੱਡੇ ਤਬਕੇ ਨੂੰ, ਅਨਸਰਟਨਟੀ ਦੇ ਦਿੱਤੀ ਹੈ। ਔਰ ਸਾਨੂੰ ਇਹ ਲੱਗਣ ਲੱਗ ਗਿਆ ਕਿ ਵੀ ਕੋਈ ਵੀ ਜਿਹੜਾ ਇਮੀਡੀਏਟ ਸਾਨੂੰ ਰਿਲੀਫ ਦਿੰਦਾ, ਜਿਹਨੂੰ ਅਸੀਂ ਐਡਹੌਕਿਜ਼ਮ ਕਹਿੰਦੇ ਹਾਂ, ਅਸੀਂ ਉਹਦੇ ਮਗਰ ਲੱਗ ਜਾਂਦੇ ਹਾਂ। ਔਰ ਇਹੀ ਕਾਰਨ ਸੀ ਕਿ ਯੂਪੀ, ਬਿਹਾਰ ਦੂਜੇ 'ਚ ਕੋਈ ਦਿੰਦੇ ਤਾਂ ਨਹੀਂ ਫ੍ਰੀ ਬੀਜ਼ ਉੱਥੇ ਵੀ ਥੋੜ੍ਹੀਆਂ ਬਹੁਤ ਗਰੀਬਾਂ ਨੂੰ, ਪਰ ਇਹ ਕੋਈ ਐਸਾ ਕੈਂਪੇਨ ਨਹੀਂ ਰਨ ਕੀਤਾ ਨਾ ਬੀਜੇਪੀ ਨੇ ਜਾਂ ਦੂਸਰੀਆਂ ਸਮਾਜਵਾਦੀ ਪਾਰਟੀ ਨੇ ਕਿ ਜੀ ਅਸੀਂ ਤੁਹਾਨੂੰ 1000 ਰੁਪਈਆ ਦੇ ਦਿਆਂਗੇ, 2000 ਦੇ ਦਿਆਂਗੇ, ਬਿਜਲੀ ਮੁਫਤ ਦੇ ਦਿਆਂਗੇ, ਫਲਾਣਾ ਕਰ ਦਿਆਂਗੇ। ਹੁਣ ਤੁਸੀਂ ਫ੍ਰੀ ਬੀਜ਼ ਨੂੰ ਜਦੋਂ ਉਸ ਲੈਵਲ ਦੇ ਉੱਤੇ ਲਿਆ ਕੇ ਰੱਖਦੇ ਹੋ, ਤੇ ਤੁਹਾਡਾ ਅੱਜ ਹੀ ਮੇਰੀ ਆਸਟ੍ਰੇਲੀਆ ਤੋਂ ਵੀਰ ਮਨਦੀਪ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਸੀ, ਡਿਸਕਸ਼ਨ ਹੋਰ ਸੀ, ਤੇ ਐਬੋਰੀਜਨਲਸ ਦੀ ਗੱਲ ਕਿ ਆਸਟ੍ਰੇਲੀਆ 'ਚ ਕਿਸ ਹਾਲ 'ਚ ਨੇ, ਕਿਵੇਂ ਨੇ। ਔਰ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਹੈ, ਹਾਲਾਂ ਉਹ ਆਲਮੋਸਟ ਉਹਨਾਂ ਦੀ 2 ਮਿਲੀਅਨ ਆਬਾਦੀ ਆ, ਉਹਨਾਂ ਦੀ 20-21 ਮਿਲੀਅਨ 'ਚੋਂ। ਉਹਨਾਂ ਨੇ ਕਿਹਾ ਜੀ ਫ੍ਰੀ ਬੀਜ਼ ਹਰ ਇੱਕ ਨੂੰ ਜਿਹੜਾ ਉਹਨਾਂ ਦੇ ਐਬੋਰੀਜਨਲਸ ਨੇ ਇੰਨਾ ਕੁ ਹਫ਼ਤੇ ਦਾ ਉਹਨਾਂ ਨੂੰ ਮਿਲਦਾ ਹੈ, ਸ਼ਰਾਬ ਖੁੱਲ੍ਹੀ ਹੈ, ਦੂਜਾ ਉਹਨਾਂ ਦਾ ਪ੍ਰਾਈਡ ਖਤਮ ਕਰ ਦਿੱਤਾ ਵੀ। ਔਰ ਉਹਨਾਂ ਦੇ ਲੀਡਰ ਜਿਹੜੇ ਨੇ, ਜਿਹੜੇ ਉਹਨਾਂ ਨੂੰ ਜਗਾਉਣਾ ਵੀ ਚਾਹੁੰਦੇ ਨੇ, ਉਹ ਕਹਿੰਦੇ ਨੇ ਵੀ ਜਦੋਂ ਤੱਕ ਇਹਦੇ 'ਚੋਂ ਨਹੀਂ ਨਿਕਲਣਗੇ। ਔਰ ਇਹੀ ਗੱਲ ਕਿਉਂਕਿ 2 ਦਿਨ ਪਹਿਲਾਂ ਹੀ ਕਾਂਸ਼ੀ ਰਾਮ ਦਾ ਵੀ ਜਨਮ ਦਿਨ ਸੀ, ਤੇ ਬੇਸ਼ੱਕ ਕਾਂਸ਼ੀ ਰਾਮ ਦੀ ਮੂਵਮੈਂਟ ਦਾ ਮਾਇਆਵਤੀ ਨੇ ਭੋਗ ਪਾ ਦਿੱਤਾ, ਪਰ ਕਾਂਸ਼ੀ ਰਾਮ ਨੇ ਜਿਹੜੀ ਗੱਲ ਕਹੀ ਕਿ ਜਦੋਂ ਤੱਕ ਅਸੀਂ ਇਹ ਮੁਫਤ ਦੀਆਂ ਰਿਆਇਤਾਂ ਦੇ ਨਾਲ ਖੜੇ ਹਾਂ, ਸਾਡਾ ਸਵੈਮਾਨ ਖੜਾ ਹੀ ਨਹੀਂ ਹੋ ਸਕਦਾ, ਔਰ ਅਸੀਂ ਆਪਣੇ ਲੋਕਾਂ ਨੂੰ ਖੜਾ ਨਹੀਂ ਕਰ ਸਕਦੇ। ਹੁਣ ਸਾਡੇ ਲਈ ਪੰਜਾਬ ਦੇ ਵਿੱਚ ਸਿਆਸਤ
ਦੇ ਵਿੱਚ ਇਹ ਡਿਸਾਈਡ ਹੋਣਾ ਕਿ ਜੀ ਕਿਹਨੂੰ ਮੁਫਤ ਪੈਸੇ ਮਿਲਣੇ ਨੇ 1000 ਰੁਪਈਆ, ਕਿਹਨੂੰ ਬਿਜਲੀ ਮਿਲਣੀ ਹੈ, ਸਕੂਲਾਂ ਦੀ ਕੌਣ ਸਕੂਟਰੀ ਦੇ ਰਿਹਾ, ਮੁੱਦੇ ਤਾਂ ਸਾਰੇ ਗਾਇਬ ਹੋ ਗਏ, ਇਸ਼ੂ ਸਾਰੇ ਗਾਇਬ ਹੋ ਗਏ। ਔਰ ਇਹ ਵੀ ਉਹਨਾਂ ਦਾ ਇੰਟੈਂਟ ਹੈ, ਜਦੋਂ ਤੁਸੀਂ ਗੁਲਾਮੀ ਦੇ ਮੁੱਦੇ ਗਾਇਬ ਕਰਦੇ ਹੋ ਕਿ ਭਾਈ ਅਸੀਂ ਗੁਲਾਮ ਹੈ, ਤੁਸੀਂ ਤੁਹਾਡੇ ਜਿਹੜੀ ਨਸਲਕੁਸ਼ੀ ਕੀਤੀ ਹੈ ਉਹਦਾ ਕੋਈ ਮੁੱਦਾ ਨਹੀਂ ਹੈ, ਜੇਲ੍ਹਾਂ 'ਚ ਬੈਠੇ ਤੁਹਾਡੇ ਬੰਦੇ ਨੇ ਉਹਨਾਂ ਦਾ ਕੋਈ ਮੁੱਦਾ ਨਹੀਂ ਹੈ, ਤੁਹਾਡੇ ਇਕਨੋਮਿਕਲ ਰਿਸੋਰਸਿਸ ਲੁੱਟੇ ਜਾ ਰਹੇ ਨੇ, ਬਿਜਲੀ ਹੈ, ਦੂਸਰਾ ਹੈ ਪਾਣੀ ਹੈ ਤੁਹਾਡਾ, ਉਹ ਕੋਈ ਮੁੱਦਾ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਸਾਨੂੰ ਬੇਸ਼ੱਕ ਇਸ ਵੇਲੇ ਇਹਨਾਂ ਦੇ ਵਿੱਚ ਇੱਕ ਯੂਫੋਰੀਆ ਹੈ ਕਿ ਜੀ ਅਸੀਂ ਜਿਹੜਾ ਉਹ ਪਾਵਰ ਹਥਿਆ ਲਈ ਹੈ, ਪਰ ਜਦੋਂ ਤੁਸੀਂ ਸਿਆਸੀ ਕੌਮਾਂ ਦੀ ਹੋਣੀ ਘੜਨੀ ਹੁੰਦੀ ਹੈ ਤੇ ਕੁਝ ਚੀਜ਼ਾਂ ਪਲੈਨਿੰਗ ਨਾਲ ਹੁੰਦੀਆਂ। ਹਰ ਚੀਜ਼ ਅਨਫੋਰਚੂਨੇਟਲੀ ਮੈਂ ਇਹ ਪੰਜਾਬ ਦਾ ਪਿਛਲੇ 35 ਸਾਲਾਂ ਤੋਂ ਦੇਖਿਆ ਕਿ ਜਿਹੜੀਆਂ ਸਾਡੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੀ ਉੱਥੇ ਨੇ, ਉਹ ਸਭ ਤੋਂ ਜ਼ਿਆਦਾ ਕੰਫਰਟੇਬਲ ਪ੍ਰੈਸ ਕਾਨਫਰੰਸ ਹੁੰਦੀਆਂ, ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ ਹੁੰਦਾ ਜੀ, ਬਹੁਤਾ ਕੁਝ ਬਿਆਨ ਤੱਕ ਹੀ, ਔਰ ਉਹ ਪੋਲੀਟੀਕਲ ਸਟੇਟਮੈਂਟਾਂ ਦੇ ਰਹੇ ਹੁੰਦੇ ਨੇ। ਹੁਣ ਜੇ ਤੁਸੀਂ ਸੀਰੀਅਸਲੀ ਡਾਕੂਮੈਂਟੇਸ਼ਨ ਕਰਨੀ ਹੈ, ਹੁਣ ਅੱਜ ਜੇ ਸਾਨੂੰ 80 ਲੱਖ 1.5 ਲੱਖ ਗਿਣਤੀ ਕਹਿੰਦੇ ਆ ਸਾਡੇ ਮਾਰੇ ਗਏ, ਸ਼ਹੀਦ ਕੀਤੇ ਗਏ, ਜੇ ਸਾਨੂੰ ਕੋਈ ਡਾਟਾ ਮੰਗੇ ਤੇ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਜਿਹੜੇ 26-2700 ਕੱਢੇ, ਜਾਂ ਵੌਇਸ ਫਾਰ ਫਰੀडम ਨੇ ਐਡੀਸ਼ਨਲ ਜਿਹੜੇ ਨੇ ਫਿਊ ਹੰਡਰਡ ਦਿੱਤੇ, ਜਾਂ ਇਨਸਾਫ ਵਾਲੇ ਅਜੇ ਵੀ ਕਰ ਰਹੇ ਨੇ, ਜਾਂ ਕੀ ਉਹਨਾਂ ਦਾ ਪ੍ਰੋਜੈਕਟ ਹੈ, ਤੁਹਾਡੇ ਕੋਲ ਫਿਗਰ ਕਿੱਥੇ ਹੈ? ਅਸੀਂ ਤਾਂ ਕੋਈ ਇਸ ਕਿਸਮ ਦਾ ਇੱਕ ਥੰਮ ਵੀ ਖੜਾ ਨਹੀਂ ਕਰ ਸਕੇ ਜਿਹਦੇ ਤੇ ਅਸੀਂ 10-15 ਹਜ਼ਾਰ ਨਾਂ ਲਿਖ ਦਈਏ ਕਿ ਭਾਈ ਇਹ ਮਾਰੇ ਗਏ ਨੇ। ਤੁਸੀਂ ਕਿਵੇਂ ਕਹੋਗੇ ਕਿ ਤੁਹਾਡੀ ਇੱਕ ਪੂਰੀ ਨਸਲ ਮਾਰ ਮੁਕਾਈ ਗਈ? ਕਿਉਂਕਿ ਉੱਥੇ ਕੋਈ ਵੀ ਸੀਰੀਅਸ ਕੰਮ ਨਹੀਂ ਕਰਨਾ ਚਾਹੁੰਦਾ, ਥੋੜਾ ਬਹੁਤ ਕਰਦੇ ਨੇ ਔਰ ਉਹ ਹੋ ਕੇ ਉਹ ਦੇਖ ਰਹੇ ਹੁੰਦੇ ਨੇ ਵੀ ਸਿਆਸੀ ਤੌਰ ਤੇ ਸਾਡਾ ਕੀ ਥਾਂ ਬਣਦਾ। ਸੋ ਮੈਂ ਇਹ ਸਮਝਦਾ ਵੀ ਜੇ ਅਸੀਂ ਪੰਥ ਪਿਆਰੇ ਹਾਂ, ਔਰ ਇਹਦੇ 'ਚ ਮੈਂ ਆਪਣੇ ਆਪ ਨੂੰ ਵੀ ਕਾਊਂਟ ਕਰਦਾ, ਇੱਥੇ ਵੀ ਅਸੀਂ ਕੋਈ 19 ਪ੍ਰੋਡਕਟੀਵਿਟੀ ਠੀਕ ਹੈ, ਝੰਡਾ ਚੁੱਕ ਕੇ ਗੱਲ ਕਰਨੀ ਉਹ 19 ਕੁ ਅਸੀਂ ਜਾਰੀ ਰੱਖੀ ਹੋਈ ਹੈ, ਪਰ ਕੋਈ ਵੀ ਸੀਰੀਅਸ ਪਲੈਨਿੰਗ ਅਸੀਂ ਬਿਲਕੁਲ ਖੜੇ ਪੈਰ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਆ ਗਏ ਚੁੱਕ ਲੋ ਡਾਂਗਾ, ਪਹਿਲਾਂ ਬੱਲੇ ਬੱਲੇ ਹੈ ਫਿਰ ਥੱਲੇ ਥੱਲੇ ਹੈ, ਉਸ ਕਿਸਮ ਦਾ ਵਰਤਾਰ ਹੈ। ਪਰ ਬਾਕੀ ਤੁਹਾਡੀ ਇਹ ਗੱਲ ਕਿ ਭਾਈ ਚੋਣਾਂ 'ਚ ਹੋ, ਅਸੀਂ ਇਹ ਸਮਝਦੇ ਹਾਂ, ਔਰ ਮੈਂ ਇਹਦੇ 'ਚ ਦੀਪ ਸਿੱਧੂ ਨੂੰ ਕੋਟ ਕਰਾਂਗਾ ਜਿਹੜੀ ਕਿ ਵਿਜ਼ਡਮ ਹੈ ਇਸ ਵੇਲੇ, ਕਿ ਭਾਈ ਸਾਨੂੰ ਕੋਈ ਫਰੰਟ ਖਾਲੀ ਨਹੀਂ ਛੱਡਣਾ ਚਾਹੀਦਾ ਜੀ। ਹਰ ਫਰੰਟ ਤੇ ਉਹ ਚੋਣਾਂ ਦੇ ਮਾਧਿਅਮ ਰਾਹੀਂ ਵੀ ਜਿਨ੍ਹਾਂ ਨੇ ਵਿਰੋਧ ਲਾਈਨ ਰੱਖੀ ਹੈ ਉਹ ਬੇਸ਼ੱਕ ਵਿਰੋਧ 'ਚ ਰਹਿਣ, ਪਰ ਉਹ ਇਸ ਨੂੰ ਵੀ ਅੱਗੇ ਲਿਆਉਣ ਕਿ ਭਾਈ ਮੰਜ਼ਿਲ ਨੇੜੇ ਕਿਵੇਂ ਆਏਗੀ। ਜੇ ਰੈਫਰੈਂਡਮ 2020 ਦੀ ਕੈਂਪੇਨ ਨੇ ਦੁਨੀਆ ਭਰ 'ਚ ਇੱਕ ਅਵੇਅਰਨੈਸ ਪੈਦਾ ਕੀਤੀ, ਇਹ ਆਪਣੇ ਆਪ ਦੇ ਵਿੱਚ ਸਾਡਾ ਨਿਸ਼ਾਨਾ ਹੈ ਕਿ ਭਾਈ ਦੇਖੋ ਅਸੀਂ ਤਾਂ ਪੀਸਫੁਲ ਢੰਗ ਨਾਲ ਕਰਨਾ ਚਾਹੁੰਦੇ ਹਾਂ, ਸਾਨੂੰ ਜਿਹੜਾ ਹੈ ਉਹ ਰੈਕਗਨੀਸ਼ਨ ਨਹੀਂ ਹੈ। ਪਰ ਇਸ ਸਾਰੇ ਦੇ ਨਾਲ ਨਾਲ ਮੈਂ ਸਮਝਦਾ ਹਾਂ ਕਿ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਨਿਰਾਸ਼ਤਾ ਨਹੀਂ ਹੋਣੀ ਚਾਹੀਦੀ। ਅਸੀਂ 18ਵੀਂ ਸਦੀ 'ਚ ਵੀ ਘੱਲੂਘਾਰਿਆਂ ਦੇ ਇਤਿਹਾਸ ਦੇ ਵਾਰਿਸ ਹੈ, ਹਰ ਘੱਲੂਘਾਰੇ 'ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ, ਸਟ੍ਰੈਟਜੀ ਜ਼ਰੂਰ ਬਦਲੀ ਜੀ। ਜੇ ਗੁਰਦਾਸ ਨੰਗਲ ਦੀ ਗੜੀ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ 700 ਸਿੱਖਾਂ ਦੇ ਨਾਲ, ਫਿਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਤੇ ਸਿੱਖ 1799 ਤੱਕ ਪਹੁੰਚਦੇ ਆ, ਕਿਤੇ ਗੜੀਆਂ 'ਚ ਕਾਬੂ ਨਹੀਂ ਆਏ। ਗੁਰੀਲਾ ਲੜਾਈ ਦੇ 2.5 ਫੁੱਟ ਇਹ ਸਾਰੀ ਸਟ੍ਰੈਟਜੀ ਡਿਵੈਲਪ ਕੀਤੀ, ਅਸੀਂ ਸਿੱਖਦੇ ਚਲੇ ਗਏ, ਔਰ ਉਸ ਦਾ ਹੀ ਨਤੀਜਾ ਸੀ ਕਿ ਇਵੈਂਚੁਅਲੀ ਅਸੀਂ ਫਰੀडम ਲਈ। ਅੱਜ ਵੀ ਹੁਣ ਮੈਂ ਦੇਖਦਾ ਵੀ ਕਾਫੀ ਅਵੇਅਰਨੈਸ ਹੈ, ਕਿਸਾਨ ਲਹਿਰ ਭਾਵੇਂ ਉਹਦੀ ਨਾਅਹਿਲ ਲੀਡਰਸ਼ਿਪ ਨੇ ਉਸ 'ਚੋਂ ਕੋਈ ਜੁਝਾਰੂ ਫਰੰਟ ਨਹੀਂ ਕੱਢਿਆ ਜਿਹੜਾ ਕਿ ਲੋਕਾਂ ਦੇ ਹੱਕਾਂ ਦੀ ਗੱਲ ਕਰ ਸਕਦਾ। ਅਦਰਵਾਈਜ਼ ਇਹ ਬੀ ਟੀਮ RSS ਦੀ ਆਮ ਆਦਮੀ ਨੇੜੇ ਤੇੜੇ ਨਾ ਲੱਗਦੀ ਜੇ ਜਿਹੜੀ ਆ ਉਹਦੇ 'ਚੋਂ ਕੋਈ ਸਿਆਸੀ ਧਿਰ ਬੇਸ਼ੱਕ ਉਹ ਨੌਨ ਖਾਲਿਸਤਾਨ ਦੇ ਏਜੰਡੇ ਥੱਲੇ ਲੜਦੀ। ਸੋ ਉਹ ਸਾਡੀ ਇੱਕ ਫੇਲਿਓਰ ਹੈ, ਪਰ ਸੰਘਰਸ਼ ਦਾ ਰਸਤਾ ਵੀ ਹੈ। ਜੇ ਅਸੀਂ ਈਵਨ ਮੌਜੂਦਾ ਚੋਣ ਨਤੀਜਿਆਂ ਵੱਲ ਵੀ ਦੇਖੀਏ ਤੇ ਜੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਖਾਲਿਸਤਾਨ ਦੀ ਸੋਵਰਨਿਟੀ ਨੂੰ, ਉਹ ਕਲੋਜ਼ ਟੂ 40,000 ਵੋਟਸ ਲੈ ਜਾਂਦੇ ਨੇ, ਔਰ 4 ਲੱਖ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਨੇ ਉਹਨਾਂ ਦੇ ਕੈਂਡੀਡੇਟਸ ਨੂੰ ਪੋਲ ਹੁੰਦੀਆਂ ਨੇ, ਇਹਦਾ ਮਤਲਬ ਹੈ ਕਿ ਅੱਜ ਵੀ ਇਹਦੇ ਬਾਵਜੂਦ ਕਿ ਇੰਨੇ ਜ਼ੁਲਮ ਹੋਏ ਨੇ, ਇਹਦੇ ਬਾਵਜੂਦ ਕਿ ਇੰਨੀ ਨੈਗੇਟਿਵਿਟੀ ਕੀਤੀ ਜਾਂਦੀ ਹੈ, ਇਹ ਜਿਹੜੀ ਧਿਰ ਹੈ ਜਿਹੜੀ ਕਿ ਪੰਥ ਦੀ ਆਜ਼ਾਦੀ ਔਰ ਜਿਹੜੀ ਇਹ ਸਮਝਦੀ ਹੈ, ਔਰ ਇਹ ਗੱਲ ਬਿਲਕੁਲ ਕਲੀਅਰ ਹੋਣੀ, ਸਟ੍ਰੈਟਜੀ ਤੁਸੀਂ ਲੋਕਲ ਵਿੱਚ ਵੜ ਕੇ ਲੜੋ ਕਿ ਵਿਰੋਧ ਕਰਕੇ ਲੜੋ, ਪਰ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਹੈ ਹਰ ਐਕਟਿਵਿਸਟ ਨੂੰ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਜੇ ਚੇਂਜ ਆਫ ਗਾਰਡ ਹੋ ਜਾਂਦਾ ਹੈ, ਜੇਲ੍ਹ ਦਾ ਜੇਲਰ ਬਦਲ ਗਿਆ, ਜੇਲ੍ਹ ਮੈਨੂਅਲ ਤੇ ਨਹੀਂ ਬਦਲੀ ਹੈ। ਜੇ ਤੁਹਾਡੀ ਹੱਥਕੜੀ ਇੱਕ ਬਦਲ ਕੇ
ਕੋਈ ਤੁਹਾਨੂੰ ਸੋਨੇ ਦੀ ਹੱਥਕੜੀ ਪਹਿਨਾ ਦੇ, ਲੋਹੇ ਦੀ ਲਾ ਕੇ, ਤੁਸੀਂ ਆਜ਼ਾਦ ਤਾਂ ਨਹੀਂ ਹੋ। ਸੋ ਇਹ ਭਾਵਨਾ ਦੇ ਨਾਲ ਕਿ ਭਾਈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਇਹ ਸਾਡੇ ਐਨਮੀ ਨੇ, ਇਹਨਾਂ ਨੇ ਮਿੱਤਰ ਉਦੋਂ ਹੀ ਬਣਨਾ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਹੋਏਗੀ। ਸੋ ਇਹ ਜਿਹਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਨਿਸ਼ਚੈ ਵਾਚਕ ਸੱਚ ਕਰਕੇ ਇਸ ਗੱਲ ਨੂੰ ਸਮਝੀਏ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਵਿਊਅਰਸ, ਅਸੀਂ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਹੁੰਦਾ ਤੇ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦਿਆਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਤੇ ਚੈੱਕ ਰਾਹੀਂ ਵੀ ਡੋਨੇਸ਼ਨਸ ਆਪਣੀਆਂ ਤੁਸੀਂ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫੋਨ ਨੰਬਰ ਜਿਹੜਾ ਸਕਰੀਨ ਦੇ ਉੱਤੇ ਤੁਹਾਡੀ ਦੇ ਉੱਤੇ ਆ ਰਿਹਾ ਹੈ, ਉਸ ਰਾਹੀਂ ਵੀ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ, WhatsApp ਰਾਹੀਂ ਜਾਂ ਡਾਇਰੈਕਟ ਕਾਲਸ ਦੇ ਰਾਹੀਂ 5166191984। ਤੇ ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਡੋਨੇਸ਼ਨਸ ਦੇ ਲਈ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।